दर्शकों ब्रेक तो बाद तुहाडा स्वागत है जी। डॉक्टर साहब साडे कोल पहला फेसबुक मैसेज आया है मिठा सिंह बब्बर जी का अमृतसर तो। ये लिखते हैं पैर नीलम कौर जी ਅਤੇ डॉक्टर साहब जी वाहिगुरू जी का खालसा वाहिगुरू जी की फतेह। दास ਤੁਹਾਡਾ ਧੰਨਵਾਦ ਕਰਦਾ ਹੈ ਕਿ ਤੁਸੀਂ ਆਪਣੇ ਵੱਡਮੁੱਲੇ ਵਿਚਾਰਾਂ ਦੀ ਸਾਂਝ ਪਾਈ। ਅੱਜ ਦਾਸ ਦਾ ਸਵਾਲ ਜਜ਼ਬਾਤੀ ਵੀਰਾਂ ਨੂੰ ਲੈ ਕੇ ਹੈ। ਡਾਕਟਰ ਸਾਹਿਬ ਜੀ ਦਾਸ ਦਾ ਸਵਾਲ ਇਹ ਹੈ ਕਿ ਅੱਜ ਭਾਵੇਂ ਸੋਸ਼ਲ ਮੀਡੀਆ ਨੇ ਨੌਜਵਾਨ ਵੀਰਾਂ ਵਿੱਚ ਖਾਲਿਸਤਾਨ ਨੂੰ ਲੈ ਕੇ ਇੱਕ ਚੇਤਨਾ ਪੈਦਾ ਕਰ ਤਾਂ ਦਿੱਤੀ ਹੈ, ਪਰ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਇਸ ਚੇਤਨਾ ਦਾ ਆਧਾਰ ਕੀ ਹੈ। ਬਾਦਲਾਂ ਪ੍ਰਤੀ ਗੁੱਸਾ ਜਾਂ ਹਿੰਦ ਸਰਕਾਰ ਵੱਲੋਂ ਪੰਜਾਬ ਵਿੱਚ ਫੈਲਾਈ ਜਾ ਰਹੀ ਅਰਾਜਕਤਾ ਜਾਂ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਸਭੇ ਸਾਂਝੀਵਾਲਤਾ ਦਾ ਪ੍ਰਤੀਕ ਹਲੀਮੀ ਰਾਜ ਵਾਲਾ ਸੰਕਲਪ ਇਸ ਚੇਤਨਾ ਦਾ ਆਧਾਰ ਹੈ। ਅੱਜ ਪੰਜਾਬ ਦਾ ਨੌਜਵਾਨ ਜ਼ਿੰਦਗੀ ਦੇ ਹਰ ਪੱਖ ਤੋਂ ਨਿਰਾਸ਼ ਹੋ ਕੇ ਨਸ਼ਿਆਂ ਅਤੇ ਹੋਰ ਕ੍ਰਿਤੀਆਂ ਦੀ ਦਲਦਲ ਵਿੱਚ ਗ੍ਰਸਤ ਹੋ ਰਿਹਾ ਹੈ ਤੇ ਉਹ ਆਪਣੀ ਇਸ ਨਿਰਾਸ਼ਾਮਈ ਹਾਰ ਦਾ ਜ਼ਿੰਮੇਵਾਰ ਪੰਜਾਬ ਅਤੇ ਹਿੰਦੁਸਤਾਨ ਦੇ ਸਿਆਸੀ ਲੀਡਰਾਂ ਨੂੰ ਸਮਝਦਾ ਹੈ ਤੇ ਉਹ ਵੀਰ ਇਸ ਸਿਸਟਮ ਵਿੱਚ ਤਬਦੀਲੀ ਲਿਆਉਣਾ ਚਾਹੁੰਦੇ ਹਨ। ਆਮ ਆਦਮੀ ਪਾਰਟੀ ਨੂੰ ਨੌਜਵਾਨਾਂ ਵੱਲੋਂ ਰਾਤੋਂ ਰਾਤ ਪੰਜਾਬ ਅਤੇ ਭਾਰਤੀ ਰਾਜਨੀਤੀ ਦੀ ਮੋਹਰਲੀ ਕਤਾਰ ਵਿੱਚ ਲਿਆ ਕੇ ਖੜਾ ਕਰਨ ਪਿੱਛੇ ਵੀ ਤਬਦੀਲੀ ਦੀ ਭਾਵਨਾ ਸੀ, ਪਰ ਆਮ ਆਦਮੀ ਪਾਰਟੀ ਦਾ ਉਬਾਲ ਜਲਦ ਹੀ ਨਿਵਾਣ ਵੱਲ ਆ ਰਿਹਾ ਹੈ। ਸੋ ਸਭ ਪਾਸੇ ਤੋਂ ਨਿਰਾਸ਼ ਹੋ ਕੇ ਪੰਜਾਬ ਦੇ ਨੌਜਵਾਨਾਂ ਨੂੰ ਹੁਣ ਖਾਲਿਸਤਾਨ ਹੀ ਇਸ ਸਿਸਟਮ ਚੋਂ ਨਿਕਲਣ ਦਾ ਵਿਕਲਪ ਨਜ਼ਰ ਆ ਰਿਹਾ ਹੈ ਜੋ ਅਯੋਗ ਹੈ, ਕਿਉਂਕਿ ਮੇਰੀ ਪੀਰੇ ਦੇ ਸਿਧਾਂਤ ਅਨੁਸਾਰ ਖਾਲਿਸਤਾਨ ਸਿਰਫ ਰਾਜ ਭਾਗ ਪ੍ਰਾਪਤ ਕਰਕੇ ਸਮਾਜਿਕ ਤਬਦੀਲੀ ਲਿਆਉਣਾ ਨਹੀਂ, ਸਗੋਂ ਖਾਲਿਸਤਾਨ ਤਾਂ ਸਿੱਖ ਦੀ ਅੰਤਰੀ ਭਾਵਨਾ ਨਾਲ ਜੁੜਿਆ ਹੋਇਆ ਸੰਕਲਪ ਹੈ ਜਿਸ ਦਾ ਆਧਾਰ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਆਤਮਿਕ ਗਿਆਨ ਹੈ ਕਿ ਸਭ ਮਨੁੱਖ ਬਰਾਬਰ ਹਨ। ਸੋ ਇਸੇ ਦੇ ਆਧਾਰ ਉੱਤੇ ਖਾਲਸੇ ਨੇ ਇੱਕ ਐਸਾ ਆਤਮਿਕ ਲੋਕਤੰਤਰ ਸਥਾਪਿਤ ਕਰਨਾ ਹੈ ਜਿੱਥੇ ਸਮੁੱਚੀ ਲੋਕਾਈ ਦਾ ਹਰ ਪੱਖ ਤੋਂ ਵਿਕਾਸ ਇਕਸਾਰ ਨਿਰਵਿਘਨ ਗਤੀਮਾਨ ਹੋ ਸਕੇ। ਇਹ ਬਰਾਬਰੀ ਦੀ ਭਾਵਨਾ ਖਾਲਸੇ ਦੇ ਨਿਤ ਦੇ ਵਿਹਾਰ ਵਿੱਚ ਹੈ। ਬਾਣੀ ਬਾਣੇ ਦੇ ਧਾਰਨੀ ਖਾਲਸੇ ਵਿੱਚ ਬਰਾਬਰੀ ਦੀ ਭਾਵਨਾ ਸੁੱਤੇ ਸਿੱਧ ਪ੍ਰਗਟ ਹੋ ਜਾਂਦੀ ਹੈ, ਨਾ ਕਿ ਸੋਵੀਅਤ ਦੇਸ਼ਾਂ ਵਾਂਗ ਲੋਕਾਈ ਉੱਤੇ ਜ਼ਬਰ ਜ਼ੁਲਮ ਕਰਕੇ ਬਰਾਬਰੀ ਲਿਆਉਣਾ। ਜਦੋਂ ਅਸੀਂ ਮੌਜੂਦਾ ਸਿੱਖ ਸੰਘਰਸ਼ ਦੀਆਂ ਦੋ ਮੋਢੀ ਸ਼ਖਸੀਅਤਾਂ ਭਾਈ ਸਾਹਿਬ ਭਾਈ ਫੌਜਾ ਸਿੰਘ ਜੀ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੇ ਜੀਵਨ ਵੱਲ ਵੇਖਦੇ ਹਾਂ ਤਾਂ ਸਾਨੂੰ ਉਹਨਾਂ ਅੰਦਰੋਂ ਇਸ ਭਾਵਨਾ ਦਾ ਸਪਸ਼ਟ ਝਲਕਾਰਾ ਨਜ਼ਰ ਆਉਂਦਾ ਹੈ। ਮੌਜੂਦਾ ਸਿੱਖ ਸੰਘਰਸ਼ ਦਾ ਪੂਰਾ ਸੱਚ ਸਾਹਮਣੇ ਆਉਣ ਵਿੱਚ ਸਮਾਂ ਲੱਗ ਸਕਦਾ ਹੈ, ਪਰ ਜਿੰਨਾ ਕੁ ਸਾਡੇ ਕੋਲ ਹੈ ਸਾਨੂੰ ਉਹ ਸਿੱਖ ਸੰਗਤਾਂ ਨਾਲ ਖਾਸ ਤੌਰ ਤੇ ਸਿੱਖ ਨੌਜਵਾਨ ਵੀਰਾਂ ਦੇ ਸਾਹਮਣੇ ਲਿਆਉਣਾ ਹੈ ਤਾਂ ਜੋ ਉਹਨਾਂ ਨੂੰ ਖਾਲਿਸਤਾਨ ਦੇ ਸੰਕਲਪ ਦੀ ਸਹੀ ਸਮਝ ਹੋ ਸਕੇ ਤੇ ਸਾਂਝੇ ਕੌਮੀ ਘਰ ਲਈ ਲਾਮਬੰਦ ਹੋ ਸਕਣ। ਪੰਜਾਬੀ ਨੌਜਵਾਨ ਅਤੇ ਸਿੱਖ ਜਥੇਬੰਦੀਆਂ ਬਾਦਲਾਂ ਖਿਲਾਫ ਤਾਂ ਇੱਕ ਹੋ ਜਾਂਦੀਆਂ ਹਨ, ਪਰ ਜਦੋਂ ਖਾਲਿਸਤਾਨ ਦੇ ਸੰਘਰਸ਼ ਵਾਸਤੇ ਏਕਤਾ ਦੀ ਗੱਲ ਆਉਂਦੀ ਹੈ ਤਾਂ ਸਭ ਆਪਣੇ ਬਾਰੇ ਪਹਿਲਾਂ ਸੋਚਦੇ ਹਨ ਕਿ ਸਾਨੂੰ ਕਿਵੇਂ ਘੱਟ ਤੋਂ ਘੱਟ ਸੇਕ ਲੱਗੇ। ਸੋ ਦਾਸ ਦੀ ਸਮਝ ਅਨੁਸਾਰ ਖਾਲਿਸਤਾਨ ਲਈ ਅਗਰ ਏਕਤਾ ਹੋ ਸਕਦੀ ਹੈ ਤਾਂ ਉਹ ਸਿਰਫ ਮੀਰੀ ਪੀਰੀ ਦੇ ਸਿਧਾਂਤ ਦੇ ਧਾਰਨੀ ਹੋ ਕੇ ਹੀ ਹੋ ਸਕਦੀ ਹੈ। ਬਾਹਰ ਵਿਦੇਸ਼ਾਂ ਵਿੱਚ ਬੈਠੇ ਆਪ ਜੇ ਸੱਜਣਾ ਅਤੇ ਸਿੱਖ ਸੰਗਤਾਂ ਦਾ ਇਸ ਵਿੱਚ ਅਹਿਮ ਰੋਲ ਹੋਵੇਗਾ ਜੋ ਹੁਣ ਵੀ ਤੁਸੀਂ ਸੁਹਿਰਦਤਾ ਨਾਲ ਨਿਭਾ ਰਹੇ ਹੋ। ਜੀ ਡਾਕਟਰ ਸਾਹਿਬ। ਵੀਰ ਮਿੱਠਾ ਸਿੰਘ ਬੱਬਰ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਅੰਮ੍ਰਿਤਸਰ ਤੋਂ ਲਿਖਿਆ। ਕਾਫੀ ਦਿਨਾਂ ਦੀ ਉਹਨਾਂ ਦੀ ਇਹ ਲਿਖਤ ਹੈ ਜੀ, ਪਰ ਪਿੱਛੇ ਜਾਂਦੀ ਰਹੀ। ਉਹਨਾਂ ਨੇ ਸਾਡਾ ਸ਼ੁਕਰੀਆ ਅਦਾ ਕੀਤਾ ਕਿਉਂਕਿ ਉਹਨਾਂ ਦੀ ਇੱਕ ਲਿਖਤ ਨੂੰ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕੀਤਾ ਸੀ। ਉਹਨਾਂ ਨੇ ਬੜੀ ਖੂਬਸੂਰਤ ਪੰਜਾਬੀ ਔਰ ਗੁਰਮਤ ਵੋਕੈਬਲਰੀ ਵਿੱਚ ਉਹਨਾਂ ਦੇ ਬੜੇ ਗੁੜੁੰਦ ਸ਼ਬਦ ਨੇ ਜੀ, ਔਰ ਇੱਕ ਜਿਵੇਂ ਪ੍ਰਵਾਹ ਹੁੰਦਾ ਹੈ ਖਿਆਲਾਂ ਦਾ ਜਿਹਦੇ ਵਿੱਚ ਕੋਈ ਰੋਕ ਨਹੀਂ ਹੁੰਦੀ, ਇੱਕ ਆਪਣੇ ਆਪ ਸੁੱਤੇ ਸਿੱਧ ਉਹ ਪ੍ਰਵਾਹ ਹੈ ਜਿਹੜੇ ਸ਼ਬਦਾਵਲੀ ਉਹਨਾਂ ਨੇ ਇਸਤੇਮਾਲ ਕੀਤੀ। ਮੈਂ ਕੌਣ ਹੈ ਕਿ ਇਸ ਕਿਸਮ ਦੇ ਇੱਕ ਪਿਆਰੇ ਜੁੜੇ ਗੁਰਸਿੱਖ ਦੇ ਜਿਹੜੇ ਜਜ਼ਬਾਤ ਨੇ ਉਹਨਾਂ ਦੇ ਬਾਰੇ ਕੋਈ ਅਦਰਵਾਈਜ਼ ਰਾਏ ਲਵਾਂ, ਪਰ ਮੈਂ ਇਹ ਸਮਝਦਾ ਹੈ ਵੀ ਇਹ ਜਿਸ ਆਤਮਕ ਅਵਸਥਾ ਦੀ ਮੀਰੀ ਪੀਰੀ ਦੇ ਸਿਧਾਂਤ ਦੇ ਉੱਤੇ ਖਲੋ ਕੇ ਜਿਵੇਂ ਭਾਈ ਫੌਜਾ ਸਿੰਘ ਜਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਨ੍ਹਾਂ ਦੇ ਲਈ ਇਸ਼ਕ ਉਹਨਾਂ ਦੇ ਹੱਡੀ ਰਚਿਆ, ਗੁਰੂ ਦਾ ਪਿਆਰ, और जिन्हां दे सामने मोहे मरने का चाव है, कबीर मोहे मरने का चाव है, मरो तो हर के द्वार,
ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਇਹ ਜਿਹੜਾ ਰੱਬ ਦੇ ਦਰਬਾਰ 'ਚ, ਰੱਬ ਦੇ ਦਰ 'ਚ, ਔਰ ਜਿਨ੍ਹਾਂ ਦੇ ਲਈ ਸਾਰੀ ਧਰਤੀ ਉਹ ਜਿਹੜੀ ਹੈ ਉਹ ਕਰਮ ਭੂਮੀ ਹੈ, ਤੇ ਹਰ ਕੰਮ ਜਿਹੜਾ ਹੈ ਉਹ ਰੱਬ ਨੂੰ ਰਿਝਾਣਾ ਹੈ, ਪਿਆਰੇ ਨੂੰ ਰਿਝਾਣਾ ਹੈ, ਉਹ ਸੀਸ ਤਲੀ ਤੇ ਰੱਖਣਾ ਵੀ ਰਿਝਾਣਾ ਹੈ, ਬੰਦ ਕਟਾਣਾ ਵੀ ਰਿਝਾਣਾ ਹੈ, ਉਹ ਜਿਹੜਾ ਚਰਖੜੀਆਂ ਤੇ ਚੜ੍ਹਨਾ ਵੀ ਰਿਝਾਣਾ ਹੈ। ਔਰ ਜਿਵੇਂ ਸ਼ਹੀਦ ਭਾਈ ਫੌਜਾ ਸਿੰਘ ਜੀ ਨੇ 13 ਅਪ੍ਰੈਲ 1978 ਨੂੰ ਸ਼ਹੀਦੀ ਪਾਈ, ਉਹ ਗੋਲੀਆਂ ਵੀ ਜਿਹੜੀਆਂ ਉਹਨਾਂ ਦੇ ਸਰੀਰ ਚੋਂ ਗੁਜ਼ਰੀਆਂ ਉਹ ਵੀ ਉਹਨਾਂ ਦੇ ਲਈ ਉਹ ਪਿਆਰੇ ਵੱਲੋਂ ਭੇਜੇ ਪਿਆਰ ਸੁਨੇਹੇ ਉਹਨਾਂ ਨੇ ਮਹਿਸੂਸ ਕੀਤੇ। ਔਰ ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ 6 ਜੂਨ ਦੀ ਸਵੇਰ ਅਕਾਲ ਤਖਤ ਸਾਹਿਬ ਵਿਖੇ ਅਰਦਾਸਾ ਸੋਧ ਕੇ ਝੰਡੇ ਬੁੰਗੇ ਦੇ ਕੋਲ ਆ ਕੇ ਬਾਣੀ ਪੜ੍ਹਦੇ ਆ, ਜਿਵੇਂ ਉਹ ਉਸੇ ਪ੍ਰੇਮ ਦੇ ਨਾਲ ਹੀ ਕਿ ਭਾਈ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਉਹ ਸੰਗਤ ਦੇ ਵਿੱਚ ਇਸ ਧਾਰਨਾ ਨੂੰ ਲਵਾਉਂਦੇ ਹੁੰਦੇ ਸਨ। ਔਰ ਇਹ ਧਾਰਨਾ ਉਸ ਗੱਲ ਨੂੰ ਹੀ ਰਿਮਾਈਂਡ ਕਰਵਾਉਂਦੀ ਹੈ ਕਿ ਭਾਈ ਜਿਹੜਾ ਇਹ ਪ੍ਰੇਮ ਦੀ ਖੇਡ ਹੈ ਇੱਥੇ ਸਿਰ ਤਲੀ ਤੇ ਰੱਖਣਾ ਪੈਂਦਾ ਹੈ, ਔਰ ਕੁਰਬਾਨੀ ਤੋਂ ਬਿਨਾਂ ਕੁਝ ਵੀ ਜਿਹੜਾ ਉਹ ਹਾਸਲ ਨਹੀਂ ਹੁੰਦਾ। ਸੋ ਇਹ ਪਾਠ ਤਾਂ ਅਧਿਆਤਮ ਦੀ ਦੁਨੀਆ, ਪਿਆਰ ਦੀ ਦੁਨੀਆ, ਇਸ਼ਕ ਦੇ ਉਸ ਉੱਚੇ ਮੁਕਾਮ ਦੇ ਉੱਤੇ ਖਲੋ ਕੇ ਜਿੱਥੇ ਉਹ ਸੱਚ ਇੱਕ ਮਿਕਤ ਹੈ ਜਿਹਨੂੰ ਬਾਬਾ ਫਰੀਦ ਨੇ ਫਰਮਾਇਆ ਸੀ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ, ਰੰਗ ਦੀਦਾਰ ਕੈ ਵਿਸਰਿਆ ਜਿਨ ਨਾਮ, ਸੇ ਭੋਏ ਭਾਰ ਥੀਏ, ਆਪ ਲੀਏ ਲੜ ਲਾਏ, ਦਰ ਦਰਵੇਸ਼ ਸੇ, ਤਿਨਾ ਧਨ ਜਣੇਂਦੀ ਮਾਓ, ਆਏ ਸਫਲ ਸੇ। ਉਹਨਾਂ ਦੇ ਰੋਮ ਰੋਮ 'ਚ ਵਾਹਿਗੁਰੂ ਦਾ ਜਾਪ, ਵਾਹਿਗੁਰੂ ਦੀ ਯਾਦ ਸੀ, ਔਰ ਉਹਨਾਂ ਨੇ ਉਸ ਮੁਹੱਬਤ ਨੂੰ ਜਿਹੜੀ ਅੰਦਰ ਔਰ ਬਾਹਰ, ਜਿਹੜੀ ਬਾਣੀ ਔਰ ਬਾਣਾ, ਉਸ ਦੀ ਜਿਹੜੀ ਸਭ ਤੋਂ ਖੂਬਸੂਰਤ ਝਲਕ ਅਸੀਂ ਇਹਨਾਂ ਸ਼ਖਸੀਅਤਾਂ 'ਚ ਦੇਖਦੇ ਹਾਂ। ਪਰ ਇਹ ਕਹਿਣ ਤੋਂ ਬਾਅਦ ਮੈਂ ਇਹ ਜ਼ਰੂਰ ਯਾਦ ਕਰਵਾਉਣਾ ਚਾਹੁੰਦਾ ਕਿ ਜਦੋਂ ਅਸੀਂ ਰਾਜ ਭਾਗ ਦੀ ਸਿਰਜਣਾ ਦੀ ਗੱਲ ਕਰਦੇ, ਇਸ ਕਿਸਮ ਦੇ ਜਗ ਮੈਂ ਉੱਤਮ ਕਾਂਢੀਏ ਵਿਰਲੇ ਕਈ ਕੇ, ਇਹ ਵਿਰਲੇ ਹੋਣਗੇ। ਇਹ ਤਾਂ ਕੋਟਨ ਮੈਂ ਨਾਨਕ ਕਉ ਨਾਰਾਇਣ ਜੈ ਚੀਤ, ਕਿ ਕਰੋੜਾਂ ਦੇ ਵਿੱਚ ਕੋਈ ਐਸਾ ਹੋਏਗਾ ਜਿਸ ਨੂੰ ਰੱਬ ਉਵੇਂ ਯਾਦ ਰਹਿੰਦਾ। ਹੁਣ ਇੱਕ ਦੁਨੀਆ ਉਹ ਹੈ, ਪਰ ਜਿਸ ਖਾਲਿਸਤਾਨ ਦੇ ਲਈ ਬੇਸ਼ੱਕ ਅਲਟੀਮੇਟ ਸਾਡਾ ਸੰਕਲਪ, ਸਾਡਾ ਨਿਸ਼ਾਨਾ ਉਸ ਲੈਵਲ ਦਾ ਰਾਜ ਭਾਗ ਸਿਰਜਣਾ ਹੀ ਹੈ ਜਿੱਥੇ ਕਿ ਸੱਚਮੁੱਚ ਸਾਰੇ ਹੀ ਉਹਦੇ ਸ਼ਹਿਰੀ ਇਸ ਸਟੇਜ ਦੇ ਉੱਤੇ ਆਤਮਿਕ ਦੁਨੀਆ 'ਚ ਵਿਚਰਨ ਵਾਲੇ ਹੋਣ। ਪਰ ਇਹ ਤੁਹਾਡਾ ਆਦਰਸ਼ ਹੈ ਜੀ। ਗਰਾਊਂਡ ਰਿਐਲਿਟੀ ਦੇ ਵਿੱਚ ਜਦੋਂ ਅਸੀਂ ਪੋਲੀਟੀਕਲ ਸਟੇਟ ਦੀ ਗੱਲ ਕਰਦੇ ਹਾਂ, ਪੋਲੀਟੀਕਲ ਸਟੇਟ ਦੇ ਬਾਰਡਰਸ ਹੁੰਦੇ ਨੇ, ਪੋਲੀਟੀਕਲ ਸਟੇਟ ਦੇ ਅੰਦਰ ਰਹਿਣ ਵਾਲੇ ਲੋਕ ਸਧਾਰਨ ਜੀਵਨ ਦੇ ਅੰਦਰ ਜੀਣ ਵਾਲੇ, ਉਹਨਾਂ ਦੇ ਵਿੱਚ ਕ੍ਰਿਮੀਨਲ ਵੀ ਹੋਣਗੇ, ਉਹਨਾਂ ਦੇ ਵਿੱਚ ਸਮਗਲਰ ਵੀ ਹੋਣਗੇ, ਉਹਨਾਂ ਦੇ ਵਿੱਚ ਹੋਰ ਲੋਕ ਵੀ ਹੋਣਗੇ, ਜੇਲਾਂ ਵੀ ਹੋਣਗੀਆਂ। ਜਿਹੜੀ ਦੁਨੀਆ ਦੀ ਇਹ ਗੱਲ ਕਰਦੇ ਨੇ ਉਹਦੇ ਤਾਂ ਬਾਰਡਰ ਦੀ ਲੋੜ ਹੀ ਨਹੀਂ ਹੈ ਜੀ ਜੀ, ਉਹਦੇ 'ਚ ਤਾਂ ਕੋਈ ਜੇਲਾਂ ਦੀ ਲੋੜ ਨਹੀਂ ਹੈ, ਥਾਣਿਆਂ ਦੀ ਲੋੜ ਨਹੀਂ ਹੈ, ਚੁੰਗੀਆਂ ਦੀ ਲੋੜ ਨਹੀਂ ਹੈ, ਟਿਕਟਾਂ ਜਿਹੜੀਆਂ ਨੇ ਬਿਜਲੀ ਦੇ ਬਿੱਲ ਦੇਣ ਦੀ ਵੀ ਲੋੜ ਨਹੀਂ ਹੈ। ਫਿਰ ਤਾਂ ਮੀਟਰਾਂ ਨਾਲ ਕੁੰਡੀਆਂ ਪਾਉਣ ਵਾਲੇ ਵੀ ਨਹੀਂ ਰਹਿਣੇ, ਹੁਣ ਤਾਂ ਅੱਧੀ ਜ਼ਿਆਦਾ ਬਿਜਲੀ ਤਾਂ ਉਹ ਖਾ ਜਾਂਦੇ ਨੇ ਕੁੰਡੀ ਪਾ ਕੇ ਜੀ। ਸੋ ਜਿਸ ਸਟੇਟ ਨੂੰ ਅਸੀਂ ਇਸ ਵੇਲੇ ਜਿਹਦੇ ਲਈ ਅਸੀਂ ਅਲਟੀਮੇਟ ਸਾਡਾ ਨਿਸ਼ਾਨਾ ਉਸੇ ਹੀ ਸਟੇਜ ਦਾ ਹੋਏਗਾ, ਬੇਗਮਪੁਰਾ ਸ਼ਹਿਰ ਕੋ ਨਾਉ, ਜਿੱਥੇ ਕਿ ਕੋਈ ਗਮ ਨਹੀਂ, ਔਰ ਜਿੱਥੇ ਜਿਹਨੂੰ ਗੁਰੂ ਅਰਜਨ ਸਾਹਿਬ ਨੇ ਫਰਮਾਇਆ, ਔਰ ਇਹਨਾਂ ਨੇ ਵੀ ਮੁੱਢਲੇ ਸ਼ਬਦਾਂ 'ਚ ਹਲੀਮੀ ਰਾਜ ਦੀ ਗੱਲ ਕੀਤੀ, ਜਦੋਂ ਗੁਰੂ ਸਾਹਿਬ ਨੇ ਫਰਮਾਇਆ ਕਿ ਹੁਣ ਹੁਕਮ ਹੋਆ ਮਿਹਰਵਾਨ ਦਾ, ਪੈ ਕੋਏ ਨਾ ਕਿਸੇ ਰਿੰਝਾਣ ਦਾ, ਸਭੇ ਸੁਖਾਲੀ ਉਠਿਆ ਹੁਣ ਹੋਆ ਹਲੀਮੀ ਰਾਜ ਜੀਓ, ਕਿ ਐਸਾ ਰਾਜ ਜਿੱਥੇ ਕੋਈ ਕਿਸੇ ਨੂੰ ਤੰਗ ਨਾ ਕਰੇ, ਕੋਈ ਕਿਸੇ ਦੇ ਹੱਕ ਨਾ ਖੋਏ। ਪਰ ਇਹ ਆਈਡੀਅਲ ਸਟੇਟ ਹੈ। ਜਦੋਂ ਅਸੀਂ ਅੱਜ ਸਟਰਗਲ ਕਰ ਰਹੇ ਹਾਂ, ਅੱਜ ਅਸੀਂ ਪਹਿਲਾਂ ਪੋਲੀਟੀਕਲ ਬਾਉਂਡਰੀਜ਼ ਮਾਰਕ ਕਰਵਾਉਣਾ ਚਾਹੁੰਦੇ ਹਾਂ ਉਸ ਖਿੱਤੇ ਦੀ, ਜਿੱਥੇ ਸਾਡੇ ਉਸ ਦੁਨੀਆ ਦੇ ਦਾਇਰਾਕਾਰ 'ਚ ਇੱਕੋ ਟਿਕਾਣਾ ਜਿਹਨੂੰ ਅਸੀਂ ਆਪਣਾ ਕਹਿ ਸਕੀਏ, ਜਿਹਦੇ ਕਾਨੂੰਨ ਅਸੀਂ ਖੁਦ ਬਣਾਈਏ, ਜਿੱਥੋਂ ਦੀ ਸਿਟੀਜ਼ਨਰੀ ਜਿਹੜੀ ਹੈ ਉਹ ਬਿਨਾਂ ਡਰ ਭੈ ਤੋਂ ਹੋਏ, ਔਰ ਅਸੀਂ ਸਟਰਾਈਵ ਉਸੇ ਰਾਜ ਵਾਲੀ ਕਰਾਂਗੇ। ਔਰ ਉਹਦੇ 'ਚ ਉਹਨੂੰ ਬਿਲਡ ਕਰਨ ਦੇ ਲਈ ਜਿਹੜਾ ਉਹ ਅਲਟੀਮੇਟਲੀ ਠੀਕ ਹੈ ਵੀ ਉਹ ਨਾਮੀ ਉਸ ਕਿਸਮ ਦੇ ਜਿਹੜੇ ਨਾਮ ਨਾਲ ਜੁੜੇ ਹੋਏ, ਅਦਰਵਾਈਜ਼ ਫੇਮਸ ਨਹੀਂ ਮੈਂ ਗੱਲ ਕਰ ਰਿਹਾ,
ਉਹੀ ਸ਼ਖਸੀਅਤਾਂ ਹੁੰਦੀਆਂ ਨੇ ਗੁਰੂ ਦੀਆਂ ਵਰਸਾਈਆਂ ਹੋਈਆਂ। ਲੇਕਿਨ ਬਾਕੀ ਜਿਹੜਾ ਦੁਨਿਆਵੀ ਤੌਰ ਦੇ ਉੱਤੇ ਐਫਰਟ ਹੈ ਉਹਦੇ 'ਚ ਤੁਹਾਨੂੰ ਸਭ ਨੂੰ ਨਾਲ ਲੈਣਾ ਪੈਂਦਾ। ਉਹ ਬੇਸ਼ੱਕ ਕਮਜ਼ੋਰ ਨੌਜਵਾਨ ਨੇ, ਕੋਈ ਡਿੱਗਣਗੇ, ਕੋਈ ਬਾਦਲ ਦੇ ਵਿਰੁੱਧ ਨੇ, ਕੋਈ ਉਸ ਲਈ ਇਕੱਠੇ ਹੋਣਗੇ, ਕੋਈ ਪੰਥਕ ਇੱਕ ਅਲਟੀਮੇਟਲੀ ਮੀਰੀ ਪੀਰੀ ਹੀ ਸੰਕਲਪ ਹੈ। ਸੋ ਮੈਂ ਸਮਝਦਾ ਵੀ ਉਹਨਾਂ ਨੇ ਸਾਨੂੰ ਵੀਰ ਮਿੱਠਾ ਸਿੰਘ ਬੱਬਰ ਜੀ ਨੇ ਇੱਕ ਆਦਰਸ਼ ਸਿੱਖ ਸਟੇਟ, ਆਦਰਸ਼ ਮੀਰੀ ਪੀਰੀ ਦੀ ਸਟੇਟ, ਆਦਰਸ਼ ਬੇਗਮਪੁਰਾ ਉਸ ਦਾ ਨਕਸ਼ਾ ਦਿੱਤਾ ਹੈ ਔਰ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਨੇ ਸਾਨੂੰ ਲਿਖਿਆ। ਜੀ ਰਾਸਿਆ ਸਲਾਨਾ ਨੇ ਬ੍ਰੇਕ ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ